ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਹੁਣ ਆਪਾਂ ਕਰਦੇ ਜਾਈਏ ਟਰੱਕਿੰਗ ਦੇ ਨਾਲ ਇੱਕ ਸੰਬੰਧਿਤ ਜਿਹੜੀ ਖਬਰ ਆਪਾਂ ਸ਼ੇਅਰ ਕਰਦੇ ਜਾਂਦੇ ਆ। ਇਨਫਲੇਸ਼ਨ ਮਹਿੰਗਾਈ ਦਾ ਜਿਹੜਾ ਦੌਰ ਦੇ ਵਿੱਚੋਂ ਆਪਾਂ ਇਸ ਮੌਕੇ ਲੰਘ ਰਹੇ ਹੈਗੇ ਆ ਹਰਜੋਤ ਸਿੰਘ ਜੀ, ਉਸ ਦੇ ਕਰਕੇ ਫਰੇਟ ਵੇਵਜ਼ ਕਾਫੀ ਇਸ ਟਾਈਮ ਮਸ਼ਹੂਰ ਕੰਪਨੀ ਆ ਟਰੱਕਿੰਗ ਦੇ ਵਿੱਚ, ਤੇ ਉਸ ਦੇ ਜਿਹੜੇ CEO ਕ੍ਰੇਗ ਫੁੱਲਰ ਆ, ਉਹਨਾਂ ਨੇ ਆਪਣਾ ਅੱਜ ਇੱਕ ਆਰਟੀਕਲ ਛਾਪਿਆ ਆ। ਉਹਨਾਂ ਨੇ ਇਸ ਆਰਟੀਕਲ ਦੇ ਤਹਿਤ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਇਨਫਲੇਸ਼ਨ ਆ ਉਹ ਮੇਬੀ ਪੀਕ ਹੋ ਗਿਆ ਹੋਵੇ, ਯਾਨੀ ਕਿ ਇਸ ਟਾਈਮ ਸਭ ਤੋਂ ਸਰਬ ਉੱਚ ਪੋਜੀਸ਼ਨ ਦੇ ਉੱਤੇ ਪਹੁੰਚ ਚੁੱਕਾ ਹੈ, ਵੀ ਇਹ ਤੋਂ ਸ਼ਾਇਦ ਉੱਤੇ ਨਾ ਜਾਵੇ। ਕਹਿੰਦੇ ਕੰਜ਼ਿਊਮਰ ਦੇ ਲਈ ਤਾਂ ਇਹ ਇੱਕ ਚੰਗੀ ਖਬਰ ਆ ਵੀ ਹੋਰ ਮਹਿੰਗਾਈ ਸ਼ਾਇਦ ਨਾ ਹੋਵੇ, ਪਰ ਨਾਲ ਦੇ ਨਾਲ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਵੀ ਟਰੱਕਿੰਗ ਕੰਪਨੀਜ਼ ਦੇ ਲਈ ਇਹ ਬੈਡ ਨਿਊਜ਼ ਜਿਹੜੀ ਉਹ ਹੋ ਸਕਦੀ ਆ। ਸੋ ਉਹਨਾਂ ਨੇ ਇਸ ਦੇ ਤਹਿਤ ਜਿਹੜੇ ਸਪੌਟ ਰੇਟਸ ਆ ਉਹਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਵੀ ਪਹਿਲੇ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਲਰੇਡੀ 5-6 ਮਹੀਨਿਆਂ ਦੇ ਵਿੱਚ ਇੱਕ ਤਿਹਾਈ ਜਿਹੜੇ ਆ ਉਹ ਡਿੱਗ ਚੁੱਕੇ ਹੈਗੇ ਆ। 33% ਤੋਂ ਵੱਧ ਜਿਹੜੇ ਉਹ ਡਾਊਨ ਆ ਚੁੱਕੇ ਆ। ਉਧਰ ਟਰੱਕ ਲੋਡ ਕੰਟਰੈਕਟਸ ਜਿਹੜੇ ਆ ਉਹ ਉੱਤੇ ਨੂੰ ਗਏ ਆ। ਟਰੱਕ ਲੋਡ ਸਪੌਟ ਤੇ ਕੰਟਰੈਕਟ ਰੇਟਸ ਦੇ ਦਰਮਿਆਨ ਜਿਹੜਾ ਸਪਰੈਡ ਆ ਉਹ ਆਲ ਟਾਈਮ ਹਾਈ ਆ। ਸੋ ਉਹਨਾਂ ਦੇ ਵਿੱਚ ਫਰਕ ਜਿਹੜਾ ਆ ਉਹ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਉਹ ਦਿਖ ਰਿਹਾ ਹੈਗਾ ਆ। ਸੋ ਇਦਾਂ ਉਹਨਾਂ ਨੇ ਕਿਹਾ ਵੀ ਜਿਹੜੇ ਟਰੱਕ ਸਪੌਟ ਰੇਟਸ ਆ ਯੂਜ਼ਲੀ ਉਹ ਟਰੱਕਿੰਗ ਕੰਟਰੈਕਟ ਰੇਟਸ ਨੂੰ ਲੀਡ ਕਰਦੇ ਆ ਲਗਭਗ 3 ਮਹੀਨੇ ਦੇ ਲਈ। ਸ਼ਿਪਰਸ ਜਿਹੜੀਆਂ ਫਰਮਸ ਹੈਗੀਆਂ ਟਰੱਕਿੰਗ ਕੰਪਨੀਜ਼ ਤੋਂ, ਉਹ ਕਹਿੰਦੇ ਆ ਵੀ ਉਹਨਾਂ ਦੀ ਜਿਹੜੀ ਕਪੈਸਿਟੀ ਆ ਟਰੱਕ ਲੋਡ ਕੰਟਰੈਕਟ ਮਾਰਕੀਟ ਦੇ ਵਿੱਚ ਮੀਨ ਦੇ ਹੈਵ ਨਾਟ ਸੀਨ ਰਿਡਕਸ਼ਨ, ਉਹਨਾਂ ਨੇ ਦੇਖੀ ਦੀ ਫਰੇਟ ਰੇਟਸ ਦੇ ਵਿੱਚ ਹਜੇ ਤੱਕ। ਤੇ ਸਾਈਨ ਇਹ ਆ ਵੀ ਟਰੱਕ ਲੋਡ ਕੰਟਰੈਕਟ ਰੇਟਸ ਵੀ ਪੀਕ ਹੋ ਚੁੱਕੇ ਆ। ਟਰੱਕ ਲੋਡ ਕੰਟਰੈਕਟ ਰੇਟਸ ਕਹਿੰਦੇ ਵੀ 35 ਸੈਂਟ ਪਰ ਮੀਲ ਦੇ ਹਿਸਾਬ ਨਾਲ ਦੇਖ ਸਕਦੇ ਹੈਗੇ ਆ, ਕਿਉਂਕਿ ਡੀਜ਼ਲ ਦੀ ਪ੍ਰਾਈਸ ਡਬਲ ਹੋ ਗਈ ਆ। ਸੋ ਇਹਦੇ ਨਾਲ ਕੰਟਰੈਕਟ ਰੇਟਸ 12.5% ਡਿੱਗ ਚੁੱਕੇ ਹੈਗੇ ਆ ਬਿਫੋਰ ਸ਼ਿਪਰਸ ਕੋਈ ਦੇਖਣਗੇ ਆਉਣ ਵਾਲੇ ਸਮੇਂ 'ਚ ਫਰੇਟ ਕਾਸਟ ਦੇ ਵਿੱਚ ਰਿਡਕਸ਼ਨ ਦੇ ਲਈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਹੁਣ ਆਪਾਂ ਕਰਦੇ ਜਾਈਏ ਟਰੱਕਿੰਗ ਦੇ ਨਾਲ ਇੱਕ ਸੰਬੰਧਿਤ ਜਿਹੜੀ ਖਬਰ ਆਪਾਂ ਸ਼ੇਅਰ ਕਰਦੇ ਜਾਂਦੇ ਆ। ਇਨਫਲੇਸ਼ਨ ਮਹਿੰਗਾਈ ਦਾ ਜਿਹੜਾ ਦੌਰ ਦੇ ਵਿੱਚੋਂ ਆਪਾਂ ਇਸ ਮੌਕੇ ਲੰਘ ਰਹੇ ਹੈਗੇ ਆ ਹਰਜੋਤ ਸਿੰਘ ਜੀ, ਉਸ ਦੇ ਕਰਕੇ ਫਰੇਟ ਵੇਵਜ਼ ਕਾਫੀ ਇਸ ਟਾਈਮ ਮਸ਼ਹੂਰ ਕੰਪਨੀ ਆ ਟਰੱਕਿੰਗ ਦੇ ਵਿੱਚ, ਤੇ ਉਸ ਦੇ ਜਿਹੜੇ CEO ਕ੍ਰੇਗ ਫੁੱਲਰ ਆ, ਉਹਨਾਂ ਨੇ ਆਪਣਾ ਅੱਜ ਇੱਕ ਆਰਟੀਕਲ ਛਾਪਿਆ ਆ। ਉਹਨਾਂ ਨੇ ਇਸ ਆਰਟੀਕਲ ਦੇ ਤਹਿਤ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਇਨਫਲੇਸ਼ਨ ਆ ਉਹ ਮੇਬੀ ਪੀਕ ਹੋ ਗਿਆ ਹੋਵੇ, ਯਾਨੀ ਕਿ ਇਸ ਟਾਈਮ ਸਭ ਤੋਂ ਸਰਬ ਉੱਚ ਪੋਜੀਸ਼ਨ ਦੇ ਉੱਤੇ ਪਹੁੰਚ ਚੁੱਕਾ ਹੈ, ਵੀ ਇਹ ਤੋਂ ਸ਼ਾਇਦ ਉੱਤੇ ਨਾ ਜਾਵੇ। ਕਹਿੰਦੇ ਕੰਜ਼ਿਊਮਰ ਦੇ ਲਈ ਤਾਂ ਇਹ ਇੱਕ ਚੰਗੀ ਖਬਰ ਆ ਵੀ ਹੋਰ ਮਹਿੰਗਾਈ ਸ਼ਾਇਦ ਨਾ ਹੋਵੇ, ਪਰ ਨਾਲ ਦੇ ਨਾਲ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਵੀ ਟਰੱਕਿੰਗ ਕੰਪਨੀਜ਼ ਦੇ ਲਈ ਇਹ ਬੈਡ ਨਿਊਜ਼ ਜਿਹੜੀ ਉਹ ਹੋ ਸਕਦੀ ਆ। ਸੋ ਉਹਨਾਂ ਨੇ ਇਸ ਦੇ ਤਹਿਤ ਜਿਹੜੇ ਸਪੌਟ ਰੇਟਸ ਆ ਉਹਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਵੀ ਪਹਿਲੇ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਲਰੇਡੀ 5-6 ਮਹੀਨਿਆਂ ਦੇ ਵਿੱਚ ਇੱਕ ਤਿਹਾਈ ਜਿਹੜੇ ਆ ਉਹ ਡਿੱਗ ਚੁੱਕੇ ਹੈਗੇ ਆ। 33% ਤੋਂ ਵੱਧ ਜਿਹੜੇ ਉਹ ਡਾਊਨ ਆ ਚੁੱਕੇ ਆ। ਉਧਰ ਟਰੱਕ ਲੋਡ ਕੰਟਰੈਕਟਸ ਜਿਹੜੇ ਆ ਉਹ ਉੱਤੇ ਨੂੰ ਗਏ ਆ। ਟਰੱਕ ਲੋਡ ਸਪੌਟ ਤੇ ਕੰਟਰੈਕਟ ਰੇਟਸ ਦੇ ਦਰਮਿਆਨ ਜਿਹੜਾ ਸਪਰੈਡ ਆ ਉਹ ਆਲ ਟਾਈਮ ਹਾਈ ਆ। ਸੋ ਉਹਨਾਂ ਦੇ ਵਿੱਚ ਫਰਕ ਜਿਹੜਾ ਆ ਉਹ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਉਹ ਦਿਖ ਰਿਹਾ ਹੈਗਾ ਆ। ਸੋ ਇਦਾਂ ਉਹਨਾਂ ਨੇ ਕਿਹਾ ਵੀ ਜਿਹੜੇ ਟਰੱਕ ਸਪੌਟ ਰੇਟਸ ਆ ਯੂਜ਼ਲੀ ਉਹ ਟਰੱਕਿੰਗ ਕੰਟਰੈਕਟ ਰੇਟਸ ਨੂੰ ਲੀਡ ਕਰਦੇ ਆ ਲਗਭਗ 3 ਮਹੀਨੇ ਦੇ ਲਈ। ਸ਼ਿਪਰਸ ਜਿਹੜੀਆਂ ਫਰਮਸ ਹੈਗੀਆਂ ਟਰੱਕਿੰਗ ਕੰਪਨੀਜ਼ ਤੋਂ, ਉਹ ਕਹਿੰਦੇ ਆ ਵੀ ਉਹਨਾਂ ਦੀ ਜਿਹੜੀ ਕਪੈਸਿਟੀ ਆ ਟਰੱਕ ਲੋਡ ਕੰਟਰੈਕਟ ਮਾਰਕੀਟ ਦੇ ਵਿੱਚ ਮੀਨ ਦੇ ਹੈਵ ਨਾਟ ਸੀਨ ਰਿਡਕਸ਼ਨ, ਉਹਨਾਂ ਨੇ ਦੇਖੀ ਦੀ ਫਰੇਟ ਰੇਟਸ ਦੇ ਵਿੱਚ ਹਜੇ ਤੱਕ। ਤੇ ਸਾਈਨ ਇਹ ਆ ਵੀ ਟਰੱਕ ਲੋਡ ਕੰਟਰੈਕਟ ਰੇਟਸ ਵੀ ਪੀਕ ਹੋ ਚੁੱਕੇ ਆ। ਟਰੱਕ ਲੋਡ ਕੰਟਰੈਕਟ ਰੇਟਸ ਕਹਿੰਦੇ ਵੀ 35 ਸੈਂਟ ਪਰ ਮੀਲ ਦੇ ਹਿਸਾਬ ਨਾਲ ਦੇਖ ਸਕਦੇ ਹੈਗੇ ਆ, ਕਿਉਂਕਿ ਡੀਜ਼ਲ ਦੀ ਪ੍ਰਾਈਸ ਡਬਲ ਹੋ ਗਈ ਆ। ਸੋ ਇਹਦੇ ਨਾਲ ਕੰਟਰੈਕਟ ਰੇਟਸ 12.5% ਡਿੱਗ ਚੁੱਕੇ ਹੈਗੇ ਆ ਬਿਫੋਰ ਸ਼ਿਪਰਸ
ਕੋਈ ਦੇਖਣਗੇ ਆਉਣ ਵਾਲੇ ਸਮੇਂ 'ਚ ਫਰੇਟ ਕਾਸਟ ਦੇ ਵਿੱਚ ਰਿਡਕਸ਼ਨ ਦੇ ਲਈ।